ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ ਮੇਰੇ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੂੰ। ਬਾਬਾ ਜੀ ਫਰਮਾਉਂਦੇ ਨੇ ਕਿ ਸੁਲ੍ਹਾ ਕੀਤਿਆਂ ਫਤਹ 'ਚ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕਸੀਏ ਜੀ। ਇਹ ਲੜਾਈ ਟੇਬਲ ਟਾਕ ਰਾਹੀਂ ਵੀ ਮੁੱਕ ਸਕਦੀ ਸੀ, ਪਰ ਮੁਕਾਵੇ ਕੌਣ? ਜਿਹੜੀਆਂ ਤਾਕਤਾਂ ਲੜਾਈ ਦੇ ਪਿੱਛੇ ਨੇ ਉਹ ਕਦੇ ਨਹੀਂ ਚਾਹੁੰਦੀਆਂ ਕਿ ਉਹਨਾਂ ਦੀ ਰੋਟੀ ਬੰਦ ਹੋ ਜਾਏ ਜਾਂ ਇਹ ਲੜਾਈ ਬੰਦ ਹੋ ਜਾਏ। ਕੁਝ ਗੱਲਾਂ ਤੁਹਾਡੇ ਨਾਲ ਦਿਲ ਦੀਆਂ ਸਾਂਝੀਆਂ ਕਰਨੀਆਂ ਨੇ। ਮਿਹਰਬਾਨੀ ਹੈ, ਥੋੜ੍ਹਾ ਜਿਹਾ ਸਮਾਂ ਮੇਰੀ ਵੀਡੀਓ ਨੂੰ ਦਿਓ। ਕਿ ਪਹਿਲੇ ਵਕਤਾਂ ਦੇ ਵਿੱਚ ਜੰਗਾਂ ਹੁੰਦੀਆਂ ਸੀ ਤੇ ਜੰਗਾਂ ਵਾਸਤੇ ਹਥਿਆਰ ਬਣਾਏ ਜਾਂਦੇ ਸੀ, ਲੇਕਿਨ ਅੱਜ ਕੱਲ੍ਹ ਹਥਿਆਰਾਂ ਵਾਸਤੇ ਜੰਗ ਬਣਾਈ ਜਾਂਦੀ ਹੈ ਤਾਂ ਕਿ ਹਥਿਆਰ ਵਿਕ ਸਕਣ। ਕਿਸੇ ਨੂੰ ਰਸ਼ੀਆ, ਤੁਰਕੀਆ ਅਤੇ ਚਾਈਨਾ ਹਥਿਆਰ ਵੇਚ ਰਿਹਾ, ਕਿਸੇ ਨੂੰ ਜਰਮਨ, ਫਰਾਂਸ, ਇਜ਼ਰਾਈਲ ਅਤੇ ਅਮਰੀਕਾ ਹਥਿਆਰ ਵੇਚ ਰਿਹਾ, ਔਰ ਅਸੀਂ ਉਹਨਾਂ ਹਥਿਆਰਾਂ ਦੇ ਨਾਲ ਆਪਣੇ ਲੋਕਾਂ ਦੀਆਂ ਜ਼ਿੰਦਗੀਆਂ ਖੋ ਰਹੇ ਹਾਂ। ਔਰ ਉਹ ਲੋਕ ਜਿਨ੍ਹਾਂ ਸਾਨੂੰ ਹਥਿਆਰ ਵੇਚੇ ਨੇ ਉਹ ਏਸੀ ਵਾਲੇ ਕਮਰਿਆਂ 'ਚ ਬਹਿ ਕੇ ਇਹਨਾਂ ਹਥਿਆਰਾਂ 'ਤੇ ਨੋਟਸ ਲਿਖ ਰਹੇ ਹੋਣੇ ਨੇ ਕਿ ਸਾਡੇ ਕੋਲੋਂ ਕੀ ਗਲਤੀਆਂ ਰਹਿ ਗਈਆਂ, ਕੀ ਕਮੀਆਂ ਰਹਿ ਗਈਆਂ ਕਿ ਉਹਨਾਂ ਨੇ ਰਫੇਲ ਸਿੱਟ ਲਿਆ, ਜਿਹੜੀਆਂ ਕਮੀਆਂ ਅਸੀਂ ਅਗਲੀ ਵਾਰੀ ਦੂਰ ਕਰਨੀਆਂ ਨੇ ਅਤੇ ਦੁਬਾਰਾ ਫਿਰ ਇਹਨਾਂ ਲੋਕਾਂ ਨੂੰ ਵੈਪਨ ਵੇਚਣੇ ਨੇ। ਔਰ ਉਹ ਲੋਕ ਬੈਠੇ ਜਿਨ੍ਹਾਂ ਸਾਨੂੰ ਵੈਪਨ ਵੇਚੇ ਨੇ ਉਹ ਲਿਖਦੇ ਹੋਣੇ ਨੇ ਕਿ ਡਰੋਨ ਦੇ ਵਿੱਚ ਕੀ ਕਮੀ ਰਹਿ ਗਈ ਜਿਹੜੀ ਅਸੀਂ ਅਗਲੀ ਵਾਰੀ ਦੂਰ ਕਰਨੀ ਹੈ, ਜਿਹੜਾ ਉਹਨਾਂ ਸਾਡਾ ਡਰੋਨ ਸਿੱਟ ਰਿਹਾ। ਬੇਸਿਕ ਚੀਜ਼ ਇਹ ਹੈ ਕਿ ਸਾਡਾ ਖਿੱਤਾ ਚੜ੍ਹਦਾ ਪੰਜਾਬ ਹੋਏ, ਲਹਿੰਦਾ ਪੰਜਾਬ ਹੋਏ, ਆਜ਼ਾਦ ਜੰਮੂ ਕਸ਼ਮੀਰ ਜਾਂ ਹਿੰਦੁਸਤਾਨ, ਪਾਕਿਸਤਾਨ ਇੱਕ ਵੈਪਨ ਟੈਸਟਿੰਗ ਸੈਂਟਰ ਬਣ ਚੁੱਕਿਆ, ਇੱਕ ਲੈਬਾਰਟਰੀ ਬਣ ਚੁੱਕਿਆ ਜਿੱਥੇ ਦੁਨੀਆ ਦੇ ਬਣੇ ਹੋਏ ਨਵੇਂ ਵੈਪਨ ਲਿਆ ਕੇ ਟੈਸਟ ਕੀਤੇ ਜਾਂਦੇ ਨੇ, ਆਪਣੇ ਹੀ ਲੋਕਾਂ ਦੇ ਉੱਤੇ ਚਲਾਏ ਜਾਂਦੇ ਨੇ। ਔਰ ਅਸੀਂ ਇਹ ਮਿਲੀਅਨ ਆਫ ਡਾਲਰ ਦੇ ਹਥਿਆਰ ਖਰੀਦਨੇ ਆ ਉਹਨਾਂ ਲੋਕਾਂ ਦੀ GDP ਦੇ ਵਿੱਚ ਵਾਧਾ ਕਰਦੇ ਹਾਂ ਜੋ ਸਾਡੇ ਦੁਸ਼ਮਣ ਨੇ। ਤੁਸੀਂ ਜਿਹੜੇ ਮੁਲਕ ਹਥਿਆਰ ਵੇਚਦੇ ਨੇ ਉਹਨਾਂ ਦੀ GDP ਵੇਖ ਲਓ ਕਿ ਹਥਿਆਰਾਂ ਦੀ ਕਿੰਨੀ ਕਮਾਈ ਪੈਂਦੀ ਹੈ ਉਹਨਾਂ ਦੀ ਇਕੋਨਮੀ ਦੇ ਵਿੱਚ। ਜੇਕਰ ਮੈਂ ਇਕੱਲੇ ਅਮਰੀਕਾ ਦੀ ਗੱਲ ਕਰਾਂ ਤਾਂ 40-45% ਉਹ ਵੈਪਨ ਤੋਂ ਹੀ ਕਮਾਉਂਦਾ ਦੂਜੇ ਮੁਲਕਾਂ ਦੀ ਨਿਸਬਤ। ਗੱਲ ਇਹ ਨਾ ਕਿ ਇੱਕ ਪਿੰਡ ਦੇ ਵਿੱਚ ਕੋਈ ਬੀਬੀ ਗੰਦੀ ਹੁੰਦੀ ਹੈ ਨਾ, ਬਦ ਕਿਰਦਾਰ ਹੁੰਦੀ ਹੈ, ਤੁਸੀਂ ਉਹਨੂੰ ਕੁਛ ਵੀ ਨਾ ਕਹੋ, ਉਹਦੇ ਲਾਗਿਓਂ ਵੀ ਲੰਘ ਜਾਓ ਨਾ, ਉਹਨੂੰ ਤੁਹਾਡੇ 'ਤੇ ਚਿੜ ਚੜ੍ਹ ਜਾਂਦੀ ਹੈ। ਉਹ ਆਪਣਾ ਕਿਰਦਾਰ ਆਪਣਾ ਆਪ ਲੁਕਾਉਣ ਲਈ, ਆਪਣਾ ਗੰਦਾਪਨ ਲੁਕਾਉਣ ਲਈ ਉਹ ਤੁਹਾਡੇ 'ਤੇ ਚਿੱਕੜ ਪਾਉਂਦੀ ਹੈ, ਆਪਣੇ ਕੱਪੜੇ ਪਾੜ ਲੈਂਦੀ ਹੈ, ਤੁਹਾਡੇ 'ਤੇ ਚੀਖਦੀ ਚਲਾਉਂਦੀ ਹੈ ਅਤੇ ਥਾਣੇ ਚਲੇ ਜਾਂਦੀ ਹੈ, ਲੇਕਿਨ ਉਹ ਆਪਣੀ ਗਲਤੀ ਨਹੀਂ ਮੰਨਦੀ। ਸਾਡੇ ਅੱਜ ਕੱਲ੍ਹ ਦੇ ਕੁਝ ਲੀਡਰਾਂ ਦਾ ਵੀ ਇਹ ਹਿਸਾਬ ਹੈ ਕਿ ਇਹਨਾਂ ਨੇ ਆਪਣੀ ਗਲਤੀ ਨਹੀਂ ਮੰਨਣੀ ਕਿ ਸਾਡੇ ਕੋਲੋਂ ਕਿੱਥੇ ਕੀ ਕਮੀ ਰਹਿ ਗਈ, ਅਸੀਂ ਗਾਂਹ ਤੋਂ ਕਿੱਥੇ ਕੀ ਕਰਨਾ। ਇਹ ਵੱਡੀਆਂ ਜੰਗਾਂ ਸੇਧ ਦਿੰਦੇ ਨੇ, ਲੋਕਾਂ ਦੀਆਂ ਜਾਨਾਂ ਲੈਣ ਲੱਗ ਪੈਂਦੇ ਨੇ। ਇੱਕ ਚੀਜ਼ ਤਾਂ ਇਹ ਜਿਹੜੀ ਕਿ ਖੁੱਲ੍ਹਮ ਖੁੱਲ੍ਹਾ ਹਥਿਆਰਾਂ ਦਾ ਵਪਾਰ ਹੋ ਰਿਹਾ, ਕੈਪੀਟਲਿਜ਼ਮ ਹੋ ਰਿਹਾ, ਇਹਦੇ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਜਿਸ ਤਰ੍ਹਾਂ ਤੁਸੀਂ ਪੋਰ ਇੰਡਸਟਰੀ 'ਤੇ ਪਾਬੰਦੀ ਲਾ ਸਕਦੇ ਹੋ, ਹੋਰ ਜਿਹੜੇ ਇੱਥੇ ਨਜਾਇਜ਼ ਕਾਰੋਬਾਰ ਹੁੰਦੇ ਨੇ ਉਹਨਾਂ 'ਤੇ ਪਾਬੰਦੀ ਲਾ ਸਕਦੇ ਹੋ, ਅਤੇ ਕੀ ਤੁਸੀਂ ਇਹਨਾਂ ਹਥਿਆਰਾਂ 'ਤੇ ਪਾਬੰਦੀ ਨਹੀਂ ਲਵਾ ਸਕਦੇ ਕਿ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਖੋਹਣ ਵਾਸਤੇ ਬਣਾਏ ਜਾਂਦੇ ਨੇ। ਦੂਜੀ ਵੱਡੀ ਚੀਜ਼ ਹੈ 24 ਘੰਟਿਆਂ ਦੇ ਵਿੱਚ ਜੰਗ ਖਤਮ ਹੋ ਸਕਦੀ ਹੈ ਅਗਰ ਤੁਸੀਂ ਸੋਸ਼ਲ ਮੀਡੀਆ ਅਤੇ ਮੀਡੀਆ ਦੋਹਾਂ ਮੁਲਕਾਂ ਦਾ ਬੰਦ ਕਰ ਦਿਓ, ਇੰਟਰਨੈੱਟ ਬੰਦ ਕਰ ਦਿਓ, ਸਿਰਫ ਟੈਲੀਕਮਿਊਨੀਕੇਸ਼ਨ ਰਵੇ, ਲੋਕ ਫੋਨ ਕਰਕੇ ਇੱਕ ਦੂਜੇ ਨੂੰ ਆਪਣਾ ਹਾਲ ਚਾਲ ਪੁੱਛਣ। ਇਹ 24 ਘੰਟਿਆਂ ਦੇ ਅੰਦਰ ਇਹ ਜੰਗ ਬੰਦੀ ਹੋ ਜਾਊਗੀ, ਕਿਉਂਕਿ ਮੀਡੀਆ ਆਪਣੇ ਮੀਡੀਆ ਹਾਊਸਸ 'ਚ ਠੰਡੇ ਏਸੀਆਂ ਦੇ ਵਿੱਚ ਬਹਿ ਕੇ ਖਬਰਾਂ ਦੇ ਰਿਹਾ ਅਤੇ ਸਾਡੀ ਸੋਚ 'ਤੇ ਅਟੈਕ ਕਰ ਰਿਹਾ, ਸਾਨੂੰ ਮਾਨਸਿਕ ਤੌਰ 'ਤੇ ਅਪਾਹਜ ਕਰ ਰਿਹਾ, ਸਾਡੀ ਸਾਈਕੋਲੋਜੀ 'ਤੇ ਅਟੈਕ ਕਰ ਰਿਹਾ। ਔਰ ਸਾਡੇ ਲੋਕ ਉਹਨਾਂ ਦੀਆਂ ਖਬਰਾਂ ਸੁਣ ਕੇ ਫਰਸਟ੍ਰੇਟ ਹੁੰਦੇ ਨੇ, ਗੁੱਸੇ 'ਚ ਆਉਂਦੇ ਨੇ, ਬਿਨਾਂ ਤਸਦੀਕ ਕੀਤਿਆਂ ਉਹ ਖਬਰ ਅੱਗੇ ਚਲਾਉਂਦੇ ਨੇ ਜਾਂ ਆਪ ਸੋਸ਼ਲ ਮੀਡੀਆ ਆਪਣੇ ਕੱਢ ਕੇ ਅਤੇ ਉੱਤੇ ਪੁੱਠਾ ਸਿੱਧਾ ਕੁਛ ਵੀ ਲਿਖਣਾ ਸ਼ੁਰੂ ਕਰ ਦਿੰਦੇ ਨੇ ਔਰ ਨਫ਼ਰਤ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਇਹ ਵੇਖੋ ਕਿ ਇਹਨਾਂ ਮੀਡੀਆ ਵਾਲਿਆਂ ਨੇ ਲੱਖਾਂ ਰੁਪਈਆ ਕਮਾ ਲਿਆ 10-12 ਦਿਨ ਦੇ ਵਿੱਚ, 3-3 4-4 ਕਰੋੜ ਇਹ ਤਨਖਾਹਾਂ ਲੈਂਦੇ ਨੇ ਚੈਨਲਾਂ ਕੋਲੋਂ। ਔਰ ਅਲੱਗ ਤੋਂ ਇਹਨਾਂ ਨੇ ਆਪਣੇ YouTube ਚੈਨਲ ਵੱਖਰੇ ਬਣਾਏ ਹੋਏ ਨੇ ਜਿੱਥੇ ਇਹਨਾਂ ਦੀ ਅੱਗੇ ਵੀਡੀਓ 1 ਮਿਲੀਅਨ ਮਹੀਨੇ ਵਿੱਚ ਕਰਦੀ ਸੀ, ਉੱਥੇ 24 ਘੰਟੇ ਦੇ ਵਿੱਚ ਇਹਨਾਂ ਦੀ ਵੀਡੀਓ ਜਾਂ 1 ਘੰਟੇ ਦੇ ਵਿੱਚ ਵੀ ਮੈਂ ਵੇਖਿਆ ਮਿਲੀਅਨ 'ਤੇ ਪਹੁੰਚ ਰਹੀ ਹੈ। ਇਹ ਵੱਖਰਾ ਰੁਪਈਆ ਕਮਾ ਰਹੇ ਨੇ। ਔਰ ਮੈਂ ਵੇਖ ਰਿਹਾ ਕਿ AI ਦੇ ਨਾਲ ਬਣਾ ਕੇ ਉਹ ਚੀਜ਼ਾਂ ਹੈਲੀਕਾਪਟਰ ਦੇ ਵਿੱਚ ਬਹਿ ਕੇ ਖਬਰਾਂ ਦੇ ਰਹੇ ਨੇ, ਲੋਕਾਂ ਨੂੰ ਇਹ ਕਿਵੇਂ ਭੜਕਾ ਰਹੇ ਨੇ ਔਰ ਆਪਣੇ ਸਟੂਡੀਓ ਦੇ ਵਿੱਚ ਬੰਬ ਬਣਾ ਕੇ, ਤਿਆਰੇ ਬਣਾ ਕੇ ਰੱਖੇ ਹੋਏ ਨੇ ਜੋ ਇੱਦਾਂ ਵਿਖਾ ਰਹੇ ਨੇ। ਇਹ ਕੀ ਚੀਜ਼ਾਂ ਤੁਸੀਂ ਆਪਣੀ ਕੌਮ ਨੂੰ ਦੇ ਰਹੇ ਹੋ, ਇੱਧਰ ਵਾਲੇ ਵੀ ਅਤੇ ਉੱਧਰ ਵਾਲੇ ਵੀ, ਕਿ ਤੁਹਾਡੇ ਗਲਤ ਅਤੇ ਨਫ਼ਰਤ ਦੇ ਪ੍ਰਚਾਰ ਦੀ ਵਜ੍ਹਾ ਤੋਂ ਜਿਹੜੇ ਲੋਕ ਸਾਡੇ ਕੋਲ ਇੱਥੇ ਆਏ ਸੀ, ਮੈਂ ਆਪਣੀ ਗੱਲ ਤੁਹਾਨੂੰ ਦੱਸਦਾ, ਜਿਹੜੇ ਸਾਨੂੰ 2-2 3-3 ਸਾਲ ਤੋਂ ਫਾਲੋ ਕਰ ਰਹੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਫਾਲੋ ਕਰ ਰਹੇ ਹਾਂ, ਮਿਲ ਵਰਤ ਰਹੇ ਹਾਂ, ਤੁਹਾਡੇ ਇਸ ਗਲਤ ਪ੍ਰਚਾਰ ਦੀ ਵਜ੍ਹਾ ਤੋਂ ਉਹ ਲੋਕ ਸਾਨੂੰ ਗਾਲਾਂ ਕੱਢ ਰਹੇ ਨੇ ਔਰ ਸਾਡੇ ਵਿੱਚੋਂ ਉੱਠ ਕੇ ਲੋਕ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ, ਸਿਰਫ ਔਰ ਸਿਰਫ ਸੋਸ਼ਲ ਮੀਡੀਆ ਦੀ ਬਦੌਲਤ। ਤੁਸੀਂ ਇਹ ਵੇਖੋ ਕਿ ਮੇਰਾ ਕਮੈਂਟ ਸੈਕਸ਼ਨ, ਮੇਰਾ ਇਨਬਾਕਸ ਦੇ ਵਿੱਚ ਲੋਕਾਂ ਦੇ ਮੈਸੇਜ ਆਏ ਨੇ, ਜੈ ਹਿੰਦ, ਜੈ ਭਾਰਤ ਮਾਤਾ। ਮੈਂ ਕਦੇ ਕਿਸੇ ਨੂੰ ਰੋਕਿਆ ਨਹੀਂ ਕਿ ਤੂੰ ਆਪਣੇ ਮੁਲਕ ਦੀ ਗੱਲ ਨਾ ਕਰ,
ਤੇ ਨਾ ਹੀ ਮੈਂ ਕਦੇ ਕਿਸੇ ਮੁਲਕ ਦੇ ਖਿਲਾਫ ਵੀਡੀਓ ਪਾਈ ਹੈ। ਸਪੈਸੀਫਿਕਲੀ ਕਿਸੇ ਇੱਕ ਬੰਦੇ ਨੂੰ ਰਿਪਲਾਈ ਕੀਤਾ ਹੋਊਗਾ ਤੇ ਕੀਤਾ ਹੋਊਗਾ, ਅਦਰਵਾਈਜ਼ ਕਦੇ ਕਿਸੇ ਪੂਰੀ ਕੌਮ ਦੇ ਜਾਂ ਕਿਸੇ ਟੈਰਿਟਰੀ ਦੇ ਖਿਲਾਫ ਮੈਂ ਕਦੇ ਕੋਈ ਵੀਡੀਓ ਨਹੀਂ ਪਾਈ। ਉਹ ਲੋਕ ਜਿਹੜੇ ਸਾਡੇ ਕੋਲ ਰਹਿ ਕੇ ਗਿਆ, ਸਾਡੇ ਕੋਲ ਖਾ ਪੀ ਕੇ ਗਿਆ, ਸਾਡੇ ਨਾਲ ਘੁੰਮ ਫਿਰ ਕੇ ਗਿਆ ਇੱਥੇ ਪਾਕਿਸਤਾਨ ਪੰਜਾਬ ਦੇ ਵਿੱਚ, ਸਾਡੇ ਪੰਜਾਬੀ ਵੀਰ, ਇਸ ਮੀਡੀਆ ਦੀ ਗਲਤ ਪ੍ਰਚਾਰ ਦੀ ਵਜ੍ਹਾ ਤੋਂ ਅੱਜ ਉਹ ਸਾਨੂੰ ਗਾਲਾਂ ਕੱਢ ਰਹੇ ਆ, ਸਾਡੇ ਨਾਲ ਲੜ ਰਹੇ ਆ ਕਿ ਤੁਸੀਂ ਸਾਂਝ ਦੀ ਗੱਲ ਕਰਦੇ ਸੀ, ਅਸੀਂ ਹੁਣ ਤੁਹਾਡੀ ਸਾਂਝ ਨਹੀਂ ਬਣਨ ਦੇਣੀ। ਕਿ ਜਿਹੜੀ ਚੀਜ਼ ਨੂੰ 80 ਸਾਲ ਲੱਗ ਗਿਆ 1947 ਤੋਂ ਨਫ਼ਰਤ ਫੈਲੀ ਹੁਣ ਤੱਕ ਖ਼ਤਮ ਕਰਦਿਆਂ ਔਰ ਇਸ ਸਾਲ ਵਾਧੂ ਸਾਰੇ ਜੀ ਹਿੰਦੁਸਤਾਨ ਤੋਂ ਪਾਕਿਸਤਾਨ ਆਏ, ਕਹਿੰਦੇ ਅਸੀਂ ਉਹਨਾਂ 'ਤੇ ਹੁਣ ਪਾਬੰਦੀ ਲਵਾਵਾਂਗੇ, ਰੋਕ ਲਵਾਵਾਂਗੇ, ਤੁਹਾਡਾ ਸਾਂਝ ਦਾ ਕੰਮ ਵੀ ਅਸੀਂ ਖ਼ਤਮ ਕਰਾਵਾਂਗੇ। ਕਿੱਥੋਂ? ਸਿਰਫ ਔਰ ਸਿਰਫ ਇਸ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਨਫ਼ਰਤ ਦਾ ਹੁੰਦਾ ਇਹਦੀ ਵਜ੍ਹਾ ਤੋਂ। ਮੈਨੂੰ ਕਿਸੇ ਭੈਣ ਨੇ ਕਮੈਂਟ ਕੀਤਾ, ਮੈਨੂੰ ਕਹਿੰਦੀ ਇਸ ਮੁੰਡੇ ਦੀਆਂ ਗੱਲਾਂ ਤੇ ਨਾ ਜਾਣਾ, ਇਹ ਪੱਗ ਬੰਨ੍ਹ ਕੇ ਸਾਡੇ ਵਾਂਗੂ ਕੁੜਤਾ ਚਾਦਰਾ ਲਾ ਕੇ ਜਾਂ ਕੁਛ ਇਸ ਤਰ੍ਹਾਂ ਕਰਕੇ ਨਾ ਇਹ ਸਾਡੇ ਲੋਕਾਂ ਨੂੰ ਇਮੋਸ਼ਨਲ ਕਰਦਾ, ਬਲੈਕਮੇਲ, ਤੇ ਲੋਕਾਂ ਨੂੰ ਆਪਣੇ ਨਾਲ ਜੋੜਦਾ, ਸਿੰਪਥੀ ਲੈਂਦਾ, ਪਿਆਰ ਨੂੰ ਵਧੀਆਂ ਗੱਲਾਂ ਕਰਕੇ, ਤੇ ਸਾਡੀ ਨੌਜਵਾਨੀ ਇਹਨੂੰ ਫਾਲੋ ਕਰਦੀ ਹੈ। ਬਿਲਕੁਲ ਉਹਦੀਆਂ ਗੱਲਾਂ ਪਿੱਛੇ ਨਾ ਜਾਣਾ। ਤੇ ਮੈਂ ਉਸ ਭੈਣ ਦੇ ਕਮੈਂਟ ਤੇ ਬੜਾ ਅਫਸੁਰਦਾ ਸਾਂ, ਕਿਉਂਕਿ ਉਹਦੇ ਥੱਲੇ ਇੱਕ ਲੰਮੀ ਲਿਸਟ ਲੱਗੀ ਹੋਈ ਸੀ ਰਿਪਲਾਈ ਕਰਨ ਵਾਲੇ ਲੋਕਾਂ ਦੀ, ਔਰ ਇਹੀ ਕਹਿ ਰਿਹਾ ਸੀ ਕਿ ਬਿਲਕੁਲ ਹੰਝਰਾ ਦੀਆਂ ਗੱਲਾਂ ਤੇ ਨਾ ਜਾਣਾ, ਪਿਆਰ ਨਾਲ ਵਧੀਆਂ ਗੱਲਾਂ ਕਰਕੇ ਤੇ ਲੋਕਾਂ ਨੂੰ ਭੜਕਾਉਂਦਾ। ਪਿਆਰ ਨਾਲ ਬਦਨਾ ਕੌਣ ਭੜਕਦਾ? ਜਿਹੜਾ ਮੀਡੀਆ ਭੜਕ ਰਿਹਾ, ਤੁਸੀਂ ਉਹਦੇ ਖਿਲਾਫ ਨਹੀਂ ਬੋਲਦੇ, ਲੇਕਿਨ ਹੰਝਰਾ ਦੀਆਂ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਇਹ ਲੋਕਾਂ ਨੂੰ ਪਿਆਰ ਮੁਹੱਬਤ ਨਾਲ ਭੜਕਾਉਂਦਾ, ਇਹਦੀਆਂ ਗੱਲਾਂ ਪਿੱਛੇ ਨਹੀਂ ਜਾਣਾ, ਇਹ ਪਰਨਾ ਬੰਨ੍ਹਦਾ ਤੇ ਸਾਡੇ ਵਾਲਾ, ਇਹ ਪੱਗ ਬੰਨ੍ਹਦਾ ਤੇ ਸਾਡੇ ਵਾਲੀ। ਤੇ ਮੈਂ ਦੱਸਣਾ ਚਾਹੁੰਦਾ ਭੈਣ ਜੀ ਕਿ ਤੁਸੀਂ ਮੈਨੂੰ ਫਾਲੋ ਨਹੀਂ ਕੀਤਾ, ਤੁਸੀਂ ਮੈਨੂੰ ਸੁਣਿਆ ਨਹੀਂ, ਤੁਸੀਂ ਜਾ ਕੇ ਮੇਰੀ ਹਿਸਟਰੀ ਕੱਢੋ, ਸੁਣੋ ਮੈਨੂੰ, ਮੈਂ ਪੱਗ ਪਹਿਲੇ ਦਿਨ ਤੋਂ ਬੰਨ੍ਹ ਕੇ ਵੀਡੀਓ ਬਣਾਉਂਦਾ ਪਿਆ। ਇੱਕ ਚੀਜ਼ ਇਹ ਆ, ਤੁਸੀਂ ਵੇਖੋ, ਮੈਂ ਸੋਚਦਾ ਸੀ ਕਿ 1947 ਦੇ ਵਿੱਚ ਕੀ ਹੋਇਆ ਕਿ ਲੋਕ ਇੱਕ ਦੂਸਰੇ ਦੇ ਖਿਲਾਫ ਹੋ ਗਏ, ਕਿ ਰਾਤੋਂ ਰਾਤ ਲੋਕ ਖਿਲਾਫ ਹੋਏ, ਸਵੇਰੇ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰਤਾ। ਕੋਈ ਮਰੱਬੇ ਦਾ ਗਵਾਂਢੀ ਆ ਖੇਤ ਦਾ, ਉਹਨੇ ਆਪਣੇ ਗਵਾਂਢੀ ਨੂੰ ਮਾਰਿਆ, ਕੋਈ ਘਰ ਦਾ ਗਵਾਂਢੀ ਆ, ਉਹਨੇ ਆਪਣੇ ਗਵਾਂਢੀ ਨੂੰ ਮਾਰਿਆ, ਕੋਈ ਸੱਜਣ ਆ, ਕੋਈ ਬੇਲੀ ਆ, ਉਹਨੇ ਇੱਕ ਦੂਜੇ ਨੂੰ ਮਾਰਿਆ। ਕਿਉਂ ਮਾਰਿਆ? ਕਿਉਂਕਿ ਉਦੋਂ ਵੀ ਇਹੀ ਪ੍ਰਚਾਰ ਕੀਤਾ ਗਿਆ ਸੀ। ਉਦੋਂ ਮੀਡੀਆ, ਸੋਸ਼ਲ ਮੀਡੀਆ ਨਹੀਂ ਸੀ, ਲੇਕਿਨ ਉਦੋਂ ਇਕੱਠ ਕਰਾ ਕੇ, ਮੇਲੇ ਕਰਾ ਕੇ, ਮਜਲਸਾਂ ਕਰਵਾ ਕੇ, ਵੱਡੇ ਵੱਡੇ ਚੁਰਾਹਿਆਂ ਦੇ ਉੱਤੇ ਲੋਕਾਂ ਨੂੰ ਇਕੱਠੇ ਕਰਕੇ, ਪੰਫਲੇਟ ਵੰਡ ਕੇ ਇਹੀ ਚੀਜ਼ਾਂ, ਇਹੀ ਪ੍ਰਚਾਰ ਕੀਤਾ ਗਿਆ ਸੀ ਗਲਤ, ਔਰ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਕੀਤਾ ਗਿਆ ਸੀ। ਉਸ ਦੌਰ ਦੇ ਵਿੱਚ ਮੈਂ ਖੁਦ ਨੂੰ ਕੰਪੇਅਰ ਨਹੀਂ ਕਰਦਾ, ਨਾ ਮੈਂ ਕਹਿੰਦਾ ਕਿ ਮੈਂ ਉਹ ਹਾਂ। ਉਸ ਦੌਰ ਦੇ ਵਿੱਚ ਜਿਹੜੇ ਦੋ ਲੀਡਰ ਸੀ ਨਾ, ਸਰ ਖਿਜ਼ਰ ਯਾਰ ਟਿਵਾਣਾ ਤੇ ਸਰ ਛੋਟੂ ਰਾਮ, ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਪਿਆਰ ਬਣਿਆ ਰਵੇ, ਸਾਂਝ ਬਣੀ ਰਵੇ, ਪੰਜਾਬ ਨਾ ਟੁੱਟੇ। ਅਸੀਂ ਇਸ ਦੌਰ ਦੇ ਵਿੱਚ ਉਹਨਾਂ ਦਾ 4-5 ਬੰਦੇ ਕਿਰਦਾਰ ਅਦਾ ਕਰ ਰਹੇ ਹਾਂ, ਲੇਕਿਨ ਗਾਲਾਂ ਉਲਟਾ ਸਾਨੂੰ ਪੈ ਰਹੀਆਂ ਨੇ ਕਿ ਤੁਸੀਂ ਸਾਂਝ ਦੀ ਗੱਲ ਕਿਉਂ ਕਰਦੇ ਹੋ। ਔਰ ਕੀ ਹੋਇਆ 1947 'ਚ? ਜਿਹੜੀ ਪੰਜਾਬ ਯੂਨੀਅਨਿਸਟ ਪਾਰਟੀ ਨੇ ਕਲੀਨ ਸਵੀਪ ਕੀਤਾ ਸੀ, ਪੰਜਾਬ ਦੇ ਵਿੱਚੋਂ ਮੁਸਲਿਮ ਲੀਗ ਨੂੰ ਹਰਾਇਆ ਸੀ। ਸਿਰਫ ਇੱਕ ਸੀਟ ਉਹਨਾਂ ਨੂੰ ਲਾਹੌਰ ਦੇ ਵਿੱਚੋਂ ਮਿਲੀ ਸੀ। ਆਉਂਦੇ ਇਲੈਕਸ਼ਨ ਦੇ ਵਿੱਚ ਉਹਨਾਂ ਗਲਤ ਪ੍ਰਚਾਰ ਇੰਨਾ ਕੀਤਾ ਜਿਵੇਂ ਅੱਜ ਇਹ ਸਾਡਾ ਮੀਡੀਆ ਦੋਹਾਂ ਪਾਸੇ ਕਰਦਾ ਪਿਆ, ਤੇ ਅਗਲੀ ਵਾਰੀ ਉਹ ਜਿੱਤ ਗਿਆ। ਤੇ ਸਰ ਖਿਜ਼ਰ ਯਾਰ ਟਿਵਾਣੇ ਦੇ ਨਾਂ 'ਤੇ ਪੰਫਲੇਟ ਤੇ ਇਸ਼ਤਿਹਾਰ ਕੱਢੇ, ਜਿਹੜੇ ਅੱਜ ਵੀ ਲਾਹੌਰ ਦੇ ਤੁਹਾਨੂੰ ਕਿਤੇ ਨਾ ਕਿਤੇ ਮਿਲ ਜਾਣਗੇ ਪਏ ਹੋਏ ਤਰੀਖਦਾਨਾਂ ਦੇ ਕੋਲ, ਕਿ ਉਹਦੇ ਉੱਤੇ ਲਿਖਿਆ ਸੀ ਖਿਜ਼ਰ ਕੁੱਤਾ ਆਪਣੀ ਧੀ ਨਾਲ ਸੁੱਤਾ। ਤੇ ਜਿਹੜਾ ਬੰਦਾ ਖਿਜ਼ਰ ਨੂੰ ਵੋਟ ਦੇਗਾ ਉਹਦਾ ਨਿਕਾਹ ਟੁੱਟ ਜਾਏਗਾ। ਧਰਮ ਦੇ ਨਾਂ 'ਤੇ ਲੋਕਾਂ ਨੂੰ ਇੰਝ ਵਰਤਿਆ ਗਿਆ ਜਿਵੇਂ ਅੱਜ ਸਾਡਾ ਮੀਡੀਆ ਵਰਤ ਰਿਹਾ। ਜਿਵੇਂ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਨਾਂ ਪੁੱਛ ਕੇ ਪਹਿਲਗਾਮ ਦੇ ਵਿੱਚ ਤੁਸੀਂ ਹਿੰਦੂ ਹੋ ਤੇ ਫਿਰ ਗੋਲੀਆਂ ਮਾਰੀਆਂ। ਇਸ ਗੱਲ ਦਾ ਨਤੀਜਾ ਕੀ ਨਿਕਲਿਆ ਕਿ ਪੰਜਾਬ ਟੁੱਟ ਗਿਆ, ਔਰ ਪੰਜਾਬ ਅੱਜ ਤੱਕ ਟੁੱਟਿਆ ਹੋਇਆ, ਔਰ ਟੁੱਟਣ ਤੋਂ ਬਾਅਦ ਵੀ ਪੰਜਾਬ ਦੇ ਫਿਰ 3 ਟੋਟੇ ਇੰਡੀਆ ਦੇ ਵਿੱਚ ਹੋ ਗਏ। ਹਰਿਆਣਾ, ਹਿਮਾਚਲ ਨਿਕਲ ਗਿਆ, ਔਰ ਅੱਜ ਇੱਧਰਲਾ ਪੰਜਾਬ ਵੀ ਟੁੱਟਣ ਦੇ ਕਿਨਾਰੇ ਖੜਾ ਹੋਇਆ। ਜੰਗਾਂ ਜਿੱਤ ਨਹੀਂ ਹੁੰਦੀਆਂ, ਜੰਗਾਂ ਫਾਇਦਾ ਨਹੀਂ ਦਿੰਦੀਆਂ, ਜੰਗਾਂ ਦੇ ਨਾਲ ਤਹਿਜ਼ੀਬ, ਵਿਰਸੇ, ਸਾਰਾ ਕੁਛ ਹੀ ਜਾਨਾਂ ਦੇ ਨਾਲ ਨਾਲ ਚਲਾ ਜਾਂਦਾ। ਵਰਲਡ ਵਾਰ 1 ਹੋਈ, ਵਰਲਡ ਵਾਰ 2 ਹੋਈ, ਉਹਦਾ ਫਾਇਦਾ ਕਿਹਨੂੰ ਹੋਇਆ? 1-2 ਹੀ ਫੈਮਲੀਆਂ ਸੀ, ਤੁਹਾਨੂੰ ਬਿਹਤਰ ਪਤਾ ਹੈ, ਗੂਗਲ ਜਾ ਕੇ ਕਰ ਲਿਓ, ਪਤਾ ਲੱਗ ਜੂਗਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਕਿ ਉਹਨਾਂ ਨੇ ਉੱਧਰ ਵੀ ਹਥਿਆਰ ਵਿੱਚ, ਉਹਨਾਂ ਨੇ ਉੱਧਰ ਵੀ ਹਥਿਆਰ ਵਿੱਚ ਬੈਨੀਫਿਟ ਉਹਨਾਂ ਚੁੱਕਿਆ, ਤੇ ਦੁਨੀਆ ਮਰਦੀ ਰਹਿ ਗਈ। ਕੁਝ ਲੋਕ ਨੇ ਜਿਹੜੇ ਫਾਇਦਾ ਵਿੱਚੋਂ ਲੈ ਜਾਂਦੇ ਨੇ। ਇਸ ਕਰਕੇ ਆਪਣੇ ਮੁਲਕ ਨਾਲ ਹੀ ਵਫਾ ਕਰੋ। ਤੁਸੀਂ ਉੱਧਰ ਬੈਠੇ ਹੋ ਜਾਂ ਇੱਧਰ ਬੈਠੇ ਹੋ, ਤੇ ਅਮਨ, ਪਿਆਰ, ਮੁਹੱਬਤ ਦਾ ਪ੍ਰਚਾਰ ਵੀ ਕਰੋ। ਆਪਣੀ ਗੱਲ ਸਮੇਟਦੇ ਹੋਇਆਂ ਇੱਕ ਮੈਂ ਮੱਕੜ ਸਾਹਿਬ ਦੀ ਗੱਲ ਕਰਾਂਗਾ। ਮੱਕੜ ਸਾਹਿਬ ਚੜ੍ਹਦੇ ਪੰਜਾਬ ਦੇ ਬੜੇ ਸਿਆਣੇ, ਸੁਲਝੇ ਹੋਏ ਤੇ ਸੂਝਵਾਨ ਪੱਤਰਕਾਰ ਨੇ। ਬੜੇ ਥੋੜ੍ਹੇ ਜਿਹੇ ਪੱਤਰਕਾਰ ਨੇ ਜਿਨ੍ਹਾਂ ਨੂੰ ਮੈਂ ਸੁਣਦਾ ਕਿ ਮੈਨੂੰ ਲੱਗਦਾ ਕਿ ਗੱਲ ਸੱਚੀ ਕਰਦੇ ਨੇ। ਸਾਡੇ ਮੱਕੜ ਸਾਹਿਬ, ਤੁਸੀਂ ਪੱਤਰਕਾਰ ਹੋ, ਬਾਕੀ ਵੀ ਕੋਈ ਪੱਤਰਕਾਰ ਜਾਂ ਰਿਪੋਰਟਿੰਗ ਕਰਨ ਵਾਲਾ ਬੰਦਾ, ਉਹਦਾ ਫਰਜ਼ ਬਣਦਾ ਹੈ ਕਿ ਆਪਣੀ ਲੁਕਾਈ ਤੱਕ ਇੱਕ ਸੱਚੀ ਖਬਰ ਦੇਵੇ।
ਕਿਉਂਕਿ ਜਿੱਥੇ ਤੁਸੀਂ ਕੈਮਰਾ ਲੈ ਕੇ ਮਾਈਕ ਲੈ ਕੇ ਪਹੁੰਚ ਜਾਣਾ, ਜਿਹੜੀ ਚੀਜ਼ ਤੁਸੀਂ ਵੇਖ ਕੇ ਸਾਨੂੰ ਦੱਸਣੀ ਹੈ, ਇੱਕ ਪੱਠੇ ਵੱਢਦਾ ਬੰਦਾ, ਇੱਕ ਖੇਤਾਂ 'ਚ ਡੰਗਰ ਚਰਾਉਂਦਾ ਬੰਦਾ, ਇੱਕ ਖੜਾ ਨਾਕੇ ਤੇ ਪੁਲਿਸ ਵਾਲਾ, ਇੱਕ ਦਫ਼ਤਰ ਦੇ ਵਿੱਚ ਬੈਠਾ ਹੋਇਆ ਮੁਲਾਜ਼ਮ ਉਹ ਚੀਜ਼ ਨਹੀਂ ਵੇਖ ਸਕਦਾ, ਨਹੀਂ ਉਹ ਜਾ ਕੇ ਕੈਪਚਰ ਕਰ ਸਕਦਾ ਜੋ ਤੁਸੀਂ ਕਰਕੇ ਹੱਕ ਸੱਚ ਦੇ ਨਾਲ ਸਾਡੇ ਤੱਕ ਪਹੁੰਚਾਉਣੀ ਹੈ ਕਿ ਤੁਹਾਡੇ ਖਿੱਤੇ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਮੁਲਕ ਦੇ ਵਿੱਚ ਇਹ ਕੁਝ ਹੋ ਰਿਹਾ। ਇਸ ਕਰਕੇ ਸਾਨੂੰ ਤੁਹਾਡੇ 'ਤੇ ਬੜਾ ਮਾਣ ਸੀ। ਲੇਕਿਨ ਤੁਸੀਂ ਪਰਸੋਂ ਇੱਕ ਪ੍ਰੋਗਰਾਮ ਕੀਤਾ ਇਫਤਖਾਰ ਠਾਕੁਰ ਦੇ ਰਿਪਲਾਈ ਦੇ ਵਿੱਚ, ਤੁਸੀਂ ਉਹਦੇ ਵਿੱਚ ਕਈ ਸਾਰੀਆਂ ਗੱਲਾਂ ਜੋ ਮੈਨੂੰ ਲੱਗਦਾ ਗਲਤ ਕਰ ਗਏ ਹੋ, ਜੋ ਕਿ ਬਾਕੀ ਮੀਡੀਆ ਕਿਰਦਾਰ ਅਦਾ ਕਰ ਰਿਹਾ, ਤੁਸੀਂ ਵੀ ਕਿਤੇ ਨਾ ਕਿਤੇ ਡਾਇਰੈਕਟ ਨਹੀਂ ਤਾਂ ਇਨਡਾਇਰੈਕਟ ਕਹਿ ਗਏ ਹੋ ਕਿ ਚੜ੍ਹਦੇ ਪੰਜਾਬ ਦੇ ਵਿੱਚੋਂ ਕੋਈ ਬੰਦਾ ਉੱਠ ਕੇ ਅਗਰ ਇਹ ਕਹਿੰਦਾ ਕਿ ਲਹਿੰਦੇ ਪੰਜਾਬ ਨੇ ਅੱਜ ਵੀ ਪੁਰਾਣਾ ਪੰਜਾਬ ਸਾਂਭ ਰੱਖਿਆ ਤੇ ਸਾਡੇ ਇੱਥੋਂ ਦੀ ਨੌਜਵਾਨੀ ਇਮੋਸ਼ਨਲ ਅਟੈਚਮੈਂਟ ਵਿਖਾਉਂਦੀ ਹੈ ਲਹਿੰਦੇ ਪੰਜਾਬ ਦੇ ਨਾਲ, ਤੇ ਫਿਰ ਉਹ ਆਪਣੇ ਮੁਲਕ ਦੇ ਨਾਲ ਨਹੀਂ ਉਹ ਰਹਿ ਜਾਂਦੇ। ਕੁਝ ਹੋਰ ਵੀ ਤੁਸੀਂ ਗੱਲਾਂ ਕੀਤੀਆਂ ਜੋ ਕਿ ਤੁਹਾਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ, ਕਿਉਂਕਿ ਤੁਹਾਡਾ ਹੱਕ ਬਣਦਾ ਸੀ। ਅਗਰ ਠਾਕਰ ਸਾਹਿਬ ਨੇ ਗਲਤ ਗੱਲਾਂ ਕੀਤੀਆਂ ਨੇ, ਮੈਂ ਐਗਰੀ ਕਰਦਾ ਕਿ ਠਾਕਰ ਸਾਹਿਬ ਨੇ ਗਲਤ ਕਿਹਾ, ਕਿਉਂਕਿ ਇੱਕ ਆਰਟਿਸਟ ਹੈ, ਆਰਟਿਸਟ ਦਾ ਬਣਦਾ ਹੀ ਨਹੀਂ ਇਸ ਤਰ੍ਹਾਂ ਜਵਾਬ ਦੇਣਾ। ਆਰਟਿਸਟ ਵਾਸਤੇ ਨਾ ਕੋਈ ਹੱਦ ਹੁੰਦੀ ਹੈ, ਨਾ ਕੋਈ ਸਰਹੱਦ ਹੁੰਦੀ ਹੈ, ਨਾ ਕੋਈ ਸੀਮਾ ਹੁੰਦੀ ਹੈ, ਨਾ ਕੋਈ ਤਾਰਾਂ ਹੁੰਦੀਆਂ ਨੇ, ਨਾ ਕੋਈ ਜੰਗ ਹੁੰਦੀ ਹੈ, ਨਾ ਕੋਈ ਲੜਾਈ ਹੁੰਦੀ ਹੈ। ਉਹ ਸਭ ਦਾ ਸਾਂਝਾ ਹੁੰਦਾ, ਉਹਦਾ ਕੰਮ ਸਭ ਦਾ ਸਾਂਝਾ ਹੁੰਦਾ। ਉਹਨਾਂ ਵੀ ਗਲਤ ਗੱਲ ਕੀਤੀ ਹੈ, ਲੇਕਿਨ ਤੁਸੀਂ ਉਹਦੇ ਰਿਪਲਾਈ ਦੇ ਵਿੱਚ ਤੁਸੀਂ ਵੀ ਗਲਤ ਬੋਲਿਆ। ਔਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਤੁਸੀਂ ਆਪਣਾ ਪ੍ਰੋਗਰਾਮ ਦੁਬਾਰਾ ਸੁਣਿਆ, ਜੇ ਜਿਨ੍ਹਾਂ ਵੀਰਾਂ ਨਹੀਂ ਸੁਣਿਆ ਜਾ ਕੇ ਸੁਣ ਲਓ। ਕਿਤੇ ਨਾ ਕਿਤੇ ਡਾਇਰੈਕਟ ਨਹੀਂ ਤਾਂ ਇਨਡਾਇਰੈਕਟਲੀ ਤੁਸੀਂ ਸਾਡੀ ਨੌਜਵਾਨੀ ਦੇ ਉੱਤੇ ਸਾਈਕੋਲੋਜੀ ਤੌਰ 'ਤੇ ਇੱਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ, ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਧਰ ਨੇੜਤਾ ਘਟਾਓ, ਤੁਹਾਨੂੰ ਨਹੀਂ ਹੋਣੀ ਚਾਹੀਦੀ। ਤੁਸੀਂ ਵੀ ਅਖੀਰ ਕਰ ਗਿਆ ਕਿ ਤੁਸੀਂ ਉਹਨੂੰ 500 ਰੁਪਏ ਦਾ ਵੀ ਤਾਨਾ ਦੇਤਾ ਠਾਕਰ ਸਾਹਿਬ ਨੂੰ ਕਿ ਇਹ 500 ਤੇ ਦਿਹਾੜੀ ਕਰਦੇ ਹੁੰਦੇ ਸੀ ਉੱਥੇ ਥੀਏਟਰ ਦੇ ਵਿੱਚ, ਜਿੱਥੇ ਡਬਲ ਮੀਨਿੰਗ ਤੇ ਗੰਦੇ ਅੱਖਰ ਵਰਤ ਕੇ ਜੁਗਤਾਂ ਕਰਦੇ ਸੀ। ਅਸੀਂ ਇਹਨਾਂ ਨੂੰ ਰੋਟੀ ਪਾਇਆ ਤੇ ਸਾਡੇ ਹੀ ਖਿਲਾਫ ਹੋਗਾ। ਮੈਂ ਇਸ ਚੀਜ਼ ਨੂੰ ਮੰਨਦਾ ਕਿ ਸਾਡੀ ਪੰਜਾਬੀ ਨੂੰ ਲਹਿੰਦੇ ਪੰਜਾਬ ਦੇ ਵਿੱਚ ਬੜਾ ਵੱਡਾ ਡੈਂਟ ਪਾਇਆ ਸਾਡੇ ਇਹਨਾਂ ਸਟੇਜ ਡਰਾਮਿਆਂ ਨੇ, ਡਬਲ ਮੀਨਿੰਗ ਗਾਣਿਆਂ ਨੇ, ਥੀਏਟਰ ਨੇ, ਤੇ ਇਹਨਾਂ ਜੁਗਤਾਂ ਨੇ। ਮੈਂ ਆਪ ਇਹਨਾਂ ਦੇ ਖਿਲਾਫ ਹਾਂ, ਲੇਕਿਨ ਹੁਣ ਉਹ ਹਟ ਗਿਆ ਸੀ। ਤੁਹਾਨੂੰ ਉਹਨਾਂ ਦੀ ਫਾਈਨੈਂਸ਼ਲੀ ਜਿਹੜੀ ਉਹਨਾਂ ਦੀ ਹਾਲਤ ਸੀ, ਜੋ ਵੀ ਉਹਦੇ 'ਤੇ ਤੁਹਾਨੂੰ ਅਟੈਕ ਜਾਂ ਤੁਹਾਨੂੰ ਉਹਦੇ 'ਤੇ ਗੱਲ ਨਹੀਂ ਕਰਨੀ ਚਾਹੀਦੀ ਸੀ। ਦੂਜਾ, ਤੁਸੀਂ ਉਹਨਾਂ ਦੇ ਨੱਕ ਬਾਰੇ ਗੱਲ ਕਰ ਰਹੇ ਹੋ ਮੱਕੜ ਸਾਹਿਬ, ਤੁਹਾਨੂੰ ਇਹ ਗੱਲਾਂ ਜ਼ੇਬ ਨਹੀਂ ਦਿੰਦੀਆਂ ਸੀ ਕਿ ਉਹਦੇ ਪੱਲੇ ਨੱਕ ਹੀ ਨੱਕ ਹੈ, ਅਕਲ ਤਾਂ ਉਹਦੇ ਪੱਲੇ ਹੈ ਕੋਈ ਨਹੀਂ ਠਾਕਰ ਸਾਹਿਬ ਦੇ। ਤੁਸੀਂ ਆਪਣੇ ਮੁਲਕ ਦੀ ਮੁਹੱਬਤ ਵਿੱਚ ਹੋਰ ਤਰੀਕੇ ਨਾਲ ਵੀ ਜਵਾਬ ਦੇ ਸਕਦੇ ਸੀ, ਸਾਨੂੰ ਉਹਦੇ 'ਤੇ ਗੁੱਸਾ ਨਹੀਂ ਸੀ ਹੋਣਾ। ਇੱਕ ਚੀਜ਼। ਦੂਜੀ ਚੀਜ਼ ਇਹ ਆ ਕਿ ਦੇਵ ਖਰੋੜ ਸਾਹਿਬ ਨੇ ਵੀ ਉਹਨਾਂ ਬਾਰੇ ਗੱਲ ਕੀਤੀ ਕਿ ਇਹਦੇ ਕੋਲ ਨੱਕ ਹੀ ਨੱਕ ਹੈ, ਇਹਦੇ ਕੋਲ ਅਕਲ ਕੋਈ ਨਹੀਂ। ਠੀਕ ਹੈ ਯਾਰ, ਉਹ ਗਲਤ ਬੋਲਿਆ, ਲੇਕਿਨ ਤੁਸੀਂ ਉਹਨੂੰ ਕਿਸੇ ਹੋਰ ਢੰਗ ਦੇ ਵਿੱਚ ਵੀ ਜਵਾਬ ਦੇ ਦਿਓ ਕਿ ਅਸੀਂ ਇਹਦੇ ਨਾਲ ਕੰਮ ਨਹੀਂ ਕਰਾਂਗੇ, ਅਸੀਂ ਇਹਦੇ ਨਾਲ ਉਹ ਨਹੀਂ ਕਰਾਂਗੇ। ਬਾਕੀ ਮੈਂ ਫਿਰ ਆਖਰ 'ਤੇ ਕਹੂੰਗਾ ਕਿ ਸਾਂਝ ਬਣਾਈ ਰੱਖੋ, ਪਿਆਰ ਬਣਾਈ ਰੱਖੋ, ਕਿ ਇੱਕ ਦੂਜੇ ਨੂੰ ਟਰੋਲ ਜਾਂ ਇੱਕ ਦੂਜੇ 'ਤੇ ਗੁੱਸਾ ਇੰਨਾ ਕਿ ਕਰਿਆ ਜੇ ਕਿ ਕੱਲ੍ਹ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਕਿਤੇ ਮਿਲੀਏ ਜਾਂ ਇੱਥੇ ਕਿਤੇ ਬਾਰਡਰ ਖੁੱਲ੍ਹਣ, ਅਸੀਂ ਇੱਕ ਦੂਜੇ ਨੂੰ ਮਿਲੀਏ, ਸਾਡੀਆਂ ਅੱਖਾਂ ਦੇ ਵਿੱਚ ਸ਼ਰਮ ਨਾ ਹੋਵੇ, ਪਿਆਰ ਹੀ ਹੋਵੇ ਜਿਹੜਾ ਅੱਜ। ਜਿਉਂਦੇ ਵਸਦੇ ਰਹੋ, ਅੱਲਾ ਦੇ।